ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 3 ਜੁਲਾਈ 2014 18 ਹਾਰਡ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕਿ ਕੋਈ ਅੱਜ ਦਾ ਅਹਿਮ ਵਿਸ਼ਾ? ਇਹ ਕੋਈ ਖਬਰ ਤਾਂ ਬਹੁਤੀ ਨਹੀਂ ਹੈ ਕਰੰਟ, ਕਿਉਂਕਿ ਡਿਬੇਟ ਕੁਛ ਦਿਨਾਂ ਦੀ ਚੱਲ ਰਹੀ ਹੈ, ਪਰ ਇੱਕ ਗੱਲ ਜਿਹੜੀ ਅਕਸਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਡ ਰਿਸਪੌਂਸਿਸ ਵੇਲੇ ਕਹਿੰਦੇ ਹਾਂ ਕਿ ਸਿੱਖਾਂ ਦਾ ਇੱਕ ਆਪਣਾ ਸੱਭਿਆਚਾਰ ਸੀ, ਸਿੱਖਾਂ ਦਾ ਇੱਕ ਆਪਣਾ ਸੱਭਿਆਚਾਰ ਹੈ, ਇੱਕ ਕਲਚਰ ਹੈ, ਸਾਫ਼ ਜੀਵਨ ਜਾਚ ਹੈ, ਇਮਾਨਦਾਰੀ, ਸੱਚਾਈ, ਨਸ਼ਿਆਂ ਤੋਂ ਦੂਰ, ਇਨਸਾਨੀਅਤ ਦਾ ਭਲਾ, ਮਨੁੱਖਤਾ ਦਾ ਭਲਾ, ਸਰਬੱਤ ਦਾ ਭਲਾ, ਜ਼ੁਲਮ ਦੇ ਖਿਲਾਫ ਖਲੋਣਾ, ਇਹ ਉਸ ਧਰਤੀ ਤੇ ਸਿੱਖ ਕੌਮ ਦੀ ਬਦੌਲਤ ਆਇਆ। ਬਹੁਤ ਵਾਰ ਜਦੋਂ ਅਸੀਂ ਇਹ ਵੀ ਮੈਂਸ਼ਨ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਸੀ ਸਿੱਖੀ ਦੀਆਂ 5.5 ਸਦੀਆਂ ਤੋਂ ਉਸ ਧਰਤੀ ਦੇ ਖਿੱਤੇ 'ਚ ਪ੍ਰਫੁੱਲਤ ਹੋਈਆਂ, ਉਹ ਪਿਛਲੇ 67 ਸਾਲ 'ਚ ਉਸ ਪੱਧਰ ਦੇ ਉੱਤੇ ਗਰਕ ਗਈਆਂ ਨੇ ਜਾਂ ਬਹੁ ਗਿਣਤੀ ਦੇ ਪ੍ਰਭਾਵ ਨੇ ਉਹਨਾਂ ਨੂੰ ਆਪਣੇ ਵਰਗਾ ਬਣਾ ਲਿਆ। ਔਰ ਨਤੀਜੇ ਦੇ ਤੌਰ ਤੇ ਅੱਜ ਉਸ ਨਕਸ਼ੇ ਦੇ ਵਿੱਚ ਮੁਰਾਰੀ ਲਾਲ, ਗੁਰਬਖਸ਼ ਸਿੰਘ ਜਾਂ ਮੁਹੰਮਦ ਦੀਨ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਉਹਨਾਂ ਦੇ ਨਾਂ ਵੱਖਰੇ ਨੇ, ਉਹਨਾਂ ਦੇ ਆਪਣੇ ਰਿਲੀਜੀਅਸ ਪਲੇਸਿਸ ਵੀ ਵੱਖਰੇ ਨੇ ਜਾਂ ਉਹ ਵੱਖਰੀ ਇਬਾਦਤ ਕਰਦੇ ਹੋਣਗੇ, ਪਰ ਜਦੋਂ ਤੁਸੀਂ ਕਰੈਕਟਰ ਵਾਈਜ਼ ਦੇਖਦੇ ਹੋ ਜਾਂ ਸਮਾਜਿਕ ਵਰਤਾਰਾ ਦੇਖਦੇ ਹੋ ਤੇ ਫਿਰ ਉਹ ਇੱਕੋ ਜਿਹਾ ਹੀ ਹੈ। ਕਿਉਂਕਿ ਜਿਹੜਾ ਡੋਮੀਨੇਟ ਕਲਚਰ ਹੈ, ਜਿਹੜਾ ਬਹੁ ਗਿਣਤੀ ਸੱਭਿਆਚਾਰ ਹੈ, ਉਹ ਤਾਂ ਹਜ਼ਾਰਾਂ ਸਾਲਾਂ ਤੋਂ ਇੱਕ ਨਿਗਰਿਆ ਹੋਇਆ ਕਲਚਰ ਹੈ ਜਿਸ ਦੇ ਵਿੱਚ ਇਖਲਾਕ ਦੀ ਕੋਈ ਬਹੁਤੀ ਵੈਲਿਊ ਨਹੀਂ ਸੀ। ਔਰ ਇਹ ਵਰਤਾਰਾ ਤੁਸੀਂ ਮਹਾਭਾਰਤ ਦੇ ਵਿੱਚ ਦੇਖੋ ਕਿ ਵੀ ਕਿਵੇਂ ਬੇਸ਼ੱਕ ਉਸ ਲੜਾਈ ਨੂੰ ਇੱਕ ਪਾਸੇ ਕ੍ਰਿਸ਼ਨ ਜੀ ਲੀਡ ਕਰ ਰਹੇ ਨੇ ਜਿਨ੍ਹਾਂ ਨੂੰ ਭਗਵਾਨ ਦਾ ਦਰਜਾ, ਦੁਆਪਰ ਦਾ ਅਵਤਾਰ ਕਿਹਾ ਜਾਂਦਾ ਹੈ ਜੀ, ਦੂਸਰੇ ਪਾਸੇ ਕੌਰਵ ਨੇ, ਪਰ ਕਿਵੇਂ ਪੈਰ ਪੈਰ ਦੇ ਉੱਤੇ ਧੋਖਾ ਹੋ ਰਿਹਾ ਹੈ, ਕਿਵੇਂ ਇੱਕੋ ਹੀ ਗੱਲ ਦੇ ਕਈ ਮਤਲਬ ਕੱਢੇ ਜਾਂਦੇ ਨੇ ਔਰ ਉਸ ਦਾ ਨਤੀਜਾ ਫਿਰ ਸਾਹਮਣੇ ਆਉਂਦਾ ਹੈ ਕਿ ਕਹਾਣੀ ਮਹਾਭਾਰਤ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜਿਨ੍ਹਾਂ ਨੂੰ ਸਭ ਤੋਂ ਨੋਬਲ ਕਿਹਾ ਜਾਂਦਾ ਹੈ ਕ੍ਰਿਸ਼ਨ ਜੀ, ਉਹ ਵੀ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਨੁਕਤੇ ਸਮਝਾਉਂਦੇ ਨੇ ਕਿ ਕਿਵੇਂ ਤੁਸੀਂ ਜਿਹੜਾ ਹੈ ਉਹ ਬੇਈਮਾਨੀ ਦਾ ਸਹਾਰਾ ਲੈ ਕੇ ਪਰ ਉਹਨੂੰ ਇਹ ਪ੍ਰੈਜ਼ੈਂਟ ਕਰਕੇ ਕਿ ਵੀ ਨਹੀਂ, ਇਹ ਅਸੀਂ ਆਪਣੀ ਕੋਈ ਵਾਅਦਾ ਖਿਲਾਫੀ ਨਹੀਂ ਕੀਤੀ, ਉਹਨੂੰ ਤੁਸੀਂ ਜਸਟੀਫਾਈ ਕਰ ਦਿਓ ਜੀ। ਇਸੇ ਹੀ ਹਵਾਲੇ ਨਾਲ ਅਸੀਂ ਸਮੇਂ-ਸਮੇਂ ਦੇਖਦੇ ਕਿ ਜੇ ਚਾਣਕਿਆ ਦੀ ਗੱਲ ਕਰੀਏ, ਜਿਹੜਾ ਜਿਹਨੂੰ ਬੜਾ ਨੀਤੀਵੇਤਾ ਔਰ ਬੜਾ ਅਰਥ ਸ਼ਾਸਤਰੀ ਔਰ ਦੂਜਾ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਜੇ ਤੁਸੀਂ ਉਸ ਦਾ ਕੂਟਨੀਤੀ ਸ਼ਾਸਤਰ ਪੜ੍ਹੋ ਤਾਂ ਫਿਰ ਸਮਝ ਆਉਂਦੀ ਹੈ ਕਿ ਕਿਵੇਂ ਸਾਮ, ਦਾਮ, ਦੰਡ, ਭੇਦ ਜਿਹੜੇ ਚਾਰੋਂ ਹਥਿਆਰ ਉਸ ਨੇ ਕਿਹਾ ਕਿ ਇਹਨਾਂ ਦਾ ਇਸਤੇਮਾਲ ਕੀਤਾ ਜਾਏ, ਕਿਵੇਂ ਦੁਸ਼ਮਣ ਨੂੰ ਜਿਹੜਾ ਹੈ ਉਹ ਕਮਜ਼ੋਰ ਕੀਤਾ ਜਾਏ। ਹੁਣ ਅੱਜ ਪਿਛਲੇ ਸਦੀਆਂ ਦੇ ਵਿੱਚ ਦੁਨੀਆ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਔਰਤਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਪਾਈ ਏਜੰਸੀ ਵੱਲੋਂ ਜਸੂਸੀ ਦੇ ਲਈ, ਜਿਹਨੂੰ ਹਨੀ ਟਰੈਪ ਕਿਹਾ ਜਾਂਦਾ ਹੈ ਜੀ। ਲੇਕਿਨ ਜਦੋਂ ਤੁਸੀਂ ਚਾਣਕਿਆ ਨੂੰ ਦੇਖਦੇ ਹੋ ਤਾਂ ਫਿਰ ਇਹ ਸਮਝ ਆਉਂਦੀ ਹੈ ਵੀ ਕਿਵੇਂ ਇਸ ਆਰਟ ਨੂੰ ਪਰਫੈਕਸ਼ਨ ਤੱਕ ਲਿਜਾਣ ਦੀ ਗੱਲ ਉਹਨਾਂ ਦੇ ਜ਼ਮਾਨੇ ਦੇ ਵਿੱਚ ਹੁੰਦੀ ਸੀ। ਉਹਦੇ ਲਈ ਉਹਦਾ ਇੱਕ ਚੈਪਟਰ ਹੈ ਜਿਨ੍ਹਾਂ ਨੂੰ ਵਿਸ਼ ਕੰਨਿਆਏਂ ਕਿਹਾ ਜਾਂਦਾ ਹੈ, ਜ਼ਹਿਰੀਲੀਆਂ ਕੰਨਿਆ ਕੁੜੀਆਂ, ਔਰ ਉਹਦੇ 'ਚ ਇਹ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸੀ ਕਿ ਉਹਨਾਂ ਨੂੰ ਜਿਹੜੀ ਸਟੇਟ ਦੇ ਖਿਲਾਫ ਭੁਗਤਾਨ ਹੈ, ਜਿਹੜੀ ਸਟੇਟ ਨੂੰ ਪੈਟਰਨਾਈਜ਼ ਉਹਨਾਂ ਨੂੰ ਕਰਦੀ ਹੈ, ਉਹ ਉਹਨਾਂ ਨੂੰ ਥੋੜਾ ਜ਼ਹਿਰ ਦੇ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹ ਰੇਜ਼ ਕਰਦੀਆਂ ਸੀ, ਉਹ ਸਟੇਟ ਕਰਦੀ ਸੀ ਕਿ ਉਸ ਦਾ ਟੱਚ ਜਾਂ ਉਸ ਦਾ ਜਿਹੜਾ ਉਸ ਦਾ ਸੰਬੰਧ ਜਿਹੜਾ ਉਹ ਦੂਸਰੇ ਦੇ ਵਿੱਚ, ਉਹ ਦੂਸਰੇ ਰਾਜ ਵਿੱਚ ਭੇਜ ਦਿੰਦੇ ਸੀ, ਰਾਜੇ ਤੱਕ ਪਹੁੰਚਾ ਦਿੰਦੇ ਸੀ, ਤੇ ਕਿਵੇਂ ਉਸ ਜ਼ਹਿਰ ਦੇ ਅਸਰ ਦੇ ਨਾਲ ਹੌਲੀ ਜਿਹਨੂੰ ਸਲੋ ਪੁਆਇਜ਼ਨਿੰਗ ਕਹਿੰਦੇ ਨੇ, ਉਹਨਾਂ ਦੀ ਮੌਤ ਹੋ। ਸੋ ਇਸ ਕਿਸਮ ਦੀਆਂ ਬੇਈਮਾਨੀਆਂ ਜਾਂ ਇਸ ਕਿਸਮ ਦੇ ਅਨਐਥੀਕਲ ਮੇਸ਼ਰ ਜਿਹੜੇ ਨੇ ਇਹਨਾਂ ਦੇ ਰਹੇ ਨੇ। ਔਰ ਇਹ ਮੈਂ ਗੱਲ ਕਹਿਣ ਲਈ ਜਾਂ ਇਹ ਸਾਰੀ ਕਹਾਣੀ ਜਾਂ ਚੈਪਟਰ ਨੂੰ ਇਸ ਲਈ ਫਰੋਲਣਾ ਸ਼ੁਰੂ ਕੀਤਾ, ਪਿਛਲੇ ਦਿਨਾਂ 'ਚ ਇੱਕ ਬੀਜੇਪੀ ਦੀ ਗਵਰਨਮੈਂਟ ਹੈ ਗੋਆ ਦੇ ਵਿੱਚ, ਕਿਸੇ ਜ਼ਮਾਨੇ 'ਚ ਗੋਆ ਸਟੇਟ ਜਿਹੜੀ ਕਿ ਪੁਰਤਗਾਲੀਆਂ ਦੇ ਥੱਲੇ ਰਹੀ,
पोर्तुगीज़ ਜਿਹੜਾ ਵਾਸਕੋ ਡੀ ਗਾਮਾ ਹੈ ਉਹ 1492 ਦੇ ਵਿੱਚ ਕਾਲੀਕਟ ਤੋਂ ਹੋ ਕੇ ਉਹਨੇ ਗੋਆ ਲਿਆ। ਗੋਆ ਦੇ ਵਿੱਚ ਬੜੇ ਖੂਬਸੂਰਤ ਚਰਚ ਬਣੇ ਹੋਏ ਨੇ, ਬੜੀਆਂ ਸੋਹਣੀਆਂ ਬੀਚਿਸ ਨੇ, ਔਰ ਜਿਹੜੀ ਉਹਨਾਂ ਦੀ ਟੂਰਿਸਟ ਇੰਡਸਟਰੀ ਹੈ ਇੰਡੀਆ ਦੀ ਹਿਸਟੋਰੀਕਲ ਥਾਵਾਂ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਿਆਦਾ ਅਟਰੈਕਟ ਕਰਦੀ ਹੈ ਫੋਰਨ ਐਕਸਚੇਂਜ ਟੂਰਿਜ਼ਮ ਦੀ, ਉਹ ਗੋਆ ਹੈ। ਉਸ ਦੀਆਂ ਬੀਚਿਸ ਦੇ ਲਈ ਉੱਥੇ ਫਰੀडम ਹੈ ਜਿਸ ਕਿਸਮ ਦੀ ਬਾਹਰਲੇ ਵੈਸਟਰਨ ਜਾਂ ਅਮਰੀਕਨ ਲੋਕ ਚਾਹੁੰਦੇ ਨੇ ਜੀ। ਔਰ ਉਹ ਇੱਕ ਕਿਉਂਕਿ ਜਿਹੜੇ ਪੁਰਤਗਾਲੀ ਸੀ ਇਹ ਈਸਾਈ ਸੀ, ਉੱਥੇ ਕ੍ਰਿਸਚਨ ਮੈਜੋਰਿਟੀ ਰਹੀ। ਪਰ ਹੌਲੀ ਹੌਲੀ ਜਿਹੜੀਆਂ ਕੁਝ ਸਟੇਟਾਂ RSS ਦੀ, ਕਿਉਂਕਿ RSS ਦੀ 90 ਸਾਲ ਦੀ ਟ੍ਰੇਨਿੰਗ ਹੈ ਇਹ ਸਾਰੇ ਪਿੱਛੇ, ਉਹਨਾਂ ਨੇ ਕੁਝ ਸਟੇਟਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਹੋਇਆ ਹੈ ਕਿ ਕਿਵੇਂ ਉਹਨਾਂ ਨੇ ਉੱਥੇ ਪੋਪੂਲੇਸ਼ਨ ਦਾ ਜਿਹੜਾ ਬੈਲੈਂਸ ਵੀ ਬਦਲਣਾ ਹੈ, ਉੱਥੇ ਫਿਰਕੂ ਦੰਗੇ ਵੀ ਕਰਵਾਉਣੇ ਨੇ, ਉੱਥੇ ਉਹਨਾਂ ਨੂੰ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਨੂੰ ਜਿਹੜਾ ਉਹ ਡਰ ਦੇ ਵਿੱਚ ਵੀ ਦੇਣਾ। ਉਹਨਾਂ ਦੇ ਵਿੱਚੋਂ ਇੱਕ ਕਸ਼ਮੀਰ ਹੈ। ਐਵੇਂ ਨਹੀਂ ਕਿ ਅਜੇ ਮਹੀਨਾ ਇਹਨੂੰ ਤਾਕਤ 'ਚ ਆਇਆ ਨਹੀਂ ਹੋਇਆ, ਮੋਦੀ ਦੇ ਪਹਿਲਾਂ ਮਿਨਿਸਟਰ ਨੇ ਕਿਹਾ ਕਿ ਜੀ ਉੱਥੇ 370 ਖਤਮ ਕਰੋ, ਇਹਦੇ 'ਤੇ ਡਿਬੇਟ ਹੋਏਗੀ। ਹੁਣ ਅੱਜ ਮੋਦੀ ਜੰਮੂ ਕਸ਼ਮੀਰ 'ਚ ਹੈ, ਉਹਨੇ ਜਾਣਾ ਹੈ ਉੱਥੇ ਕਿ ਜੀ ਉਹ ਕਟੜੇ ਤੋਂ ਇੱਕ ਸਪੈਸ਼ਲ ਟ੍ਰੇਨ ਫਲੈਗ ਆਫ ਕੀਤੀ ਜਾਏਗੀ। ਸੈਂਟਰ ਗਵਰਨਮੈਂਟ ਨੇ ਨੀਤੀ ਬਣਾਈ ਕਿ ਜੀ ਕਸ਼ਮੀਰੀ ਪੰਡਤਾਂ ਨੂੰ ਵਸਾਉਣ ਲਈ ਉੱਥੇ ਸਪੈਸ਼ਲ ਅਸੀਂ ਆਬਾਦੀਆਂ ਬਣਾਵਾਂਗੇ। ਹੁਣ ਤਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਮੁਸਲਿਮ ਮੈਜੋਰਿਟੀ ਹੈ ਉਹਨੂੰ ਕਿਵੇਂ ਅਪਸੈਟ ਕੀਤਾ ਜਾਏ, ਕਿਵੇਂ ਕਸ਼ਮੀਰੀ ਪੰਡਤਾਂ ਦੇ ਬਹਾਨੇ ਲੱਖਾਂ ਲੋਕ ਹੋਰ ਲਿਜਾ ਕੇ ਉੱਥੇ ਵਸਾਏ ਜਾਣਗੇ ਔਰ ਉੱਥੇ ਇੱਕ ਫਿਰਕੂ ਜਿਹੜੀ ਹੈ ਉਹ ਨਫ਼ਰਤ ਪੈਦਾ ਕੀਤੀ ਜਾਏਗੀ। ਇਸੇ ਤਰ੍ਹਾਂ ਗੋਆ ਜਿਹੜਾ ਹੈ ਕਾਫੀ ਦੇਰ ਤੋਂ RSS ਦੀਆਂ ਐਕਟੀਵਿਟੀਜ਼ ਦਾ ਹੈੱਡਕੁਆਰਟਰ ਹੈ। ਉੱਥੇ ਕਿਉਂਕਿ ਕੋਈ ਧਾਰਾ 370 ਨਹੀਂ ਹੈ, ਉੱਥੇ ਇਹਨਾਂ ਨੇ ਕਾਫੀ ਗਿਣਤੀ 'ਚ ਲਿਜਾ ਕੇ ਹਿੰਦੂ ਜਿਹੜੇ ਨੇ ਉੱਥੇ ਵਸਾਏ ਨੇ। ਨਤੀਜੇ ਦੇ ਤੌਰ ਤੇ ਇਸ ਵੇਲੇ ਗੋਆ ਦੇ ਵਿੱਚ BJP ਦੀ ਸਰਕਾਰ ਹੈ। ਹੁਣ ਆਮ ਤੁਸੀਂ ਬੰਦਾ ਇਹ ਕਹੇ ਵੀ ਗੋਆ ਜਿਹਦਾ ਮੂੰਹ ਮਹਾਂਦਰਾ ਕਲਚਰ ਸਾਰਾ ਈਸਾਈਆਂ ਵਾਲਾ ਹੈ ਜਾਂ ਈਸਾਈ ਹੈ, ਕੈਥੋਲਿਕ ਨੇ, ਉਹਨਾਂ ਦੇ ਲੋਕਲ ਗੋਆ ਦਾ ਆਪਣਾ ਡਾਇਲੈਕਟ ਹੈ ਔਰ ਗੋਆ ਦੇ ਲੋਕ ਬੜੇ ਦੋਸਤਾਨਾ ਅੰਦਾਜ਼ ਦੇ ਔਰ ਬੜੇ ਫ੍ਰੀ ਮਾਈਂਡਡ ਔਰ ਬਿਨਾਂ ਕਿਸੇ ਫਿਰਕੂ ਨਫ਼ਰਤ ਤੋਂ ਨੇ। ਪਰ ਇਹਨਾਂ ਨੇ ਗੋਆ ਦੇ ਵਿੱਚ ਜਿਹੜਾ ਉਹ ਹਿੰਦੂਤਵਾ ਦੇ ਨਾਂ ਥੱਲੇ ਉਸ ਕਿਸਮ ਦੀ ਸੋਚ ਵਾੜ ਦਿੱਤੀ ਹੈ। ਔਰ ਗੋਆ 'ਚ ਬੇਸ਼ੱਕ BJP ਦੀ ਸਰਕਾਰ ਹੈ ਪਰ ਉਹਨਾਂ ਦੀ ਦਾ ਕੋਲੀਸ਼ਨ ਹੈ ਇੱਕ ਪਾਰਟੀ ਦੇ ਨਾਲ, ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਜੀ। ਉਸ ਪਾਰਟੀ ਦਾ ਇੱਕ ਜਿਹੜਾ ਮਿਨਿਸਟਰ ਹੈ ਉਹਦਾ ਨਾਂ ਸੁਧੀਰ ਧਾਵਿਲਕਰ ਹੈ। ਉਹਨੇ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ। ਉਹਨੇ ਕਿਹਾ ਜੀ ਇਹ ਜਿਹੜੀਆਂ ਗੋਆ ਦੇ ਵਿੱਚ ਪੱਬ ਨੇ ਔਰ ਇਹਨਾਂ ਦੇ ਬੀਚਿਸ ਨੇ ਔਰ ਉਹਨਾਂ ਦੇ ਜਿਹੜੀਆਂ ਹੋਰ ਕਲੱਬ ਨੇ, ਇਹਨਾਂ ਦੇ ਵਿੱਚ ਛੋਟੇ ਕੱਪੜੇ ਪਾ ਕੇ ਲੜਕੀਆਂ ਆਉਂਦੀਆਂ ਜਾਂ ਉਹਨਾਂ ਦੀਆਂ ਹੋਸਟ ਨੇ ਜਾਂ ਵੇਟਰੈਸਿਸ ਨੇ ਔਰ ਇਹਨਾਂ ਦੇ ਉੱਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਇਹ ਜਿਹੜੇ ਹੈ ਬਿਲਕੁਲ ਇਹਦੇ ਤੇ ਡਰੈਸ ਕੋਡ ਲਾਗੂ ਹੋਣਾ ਚਾਹੀਦਾ। ਹੁਣ ਇਸ ਗੱਲ ਦੇ ਉੱਤੇ ਬੜੀ ਡਿਬੇਟ ਹੋਈ ਕਿਉਂਕਿ ਇਹ ਹਰ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ। ਔਰ ਜਿਹੜੀ ਗੱਲ ਦਿਲਚਸਪ ਹੈ, ਜੇ ਇਸ ਬਿਆਨ ਦਾ ਜਦੋਂ ਇਹ ਬਿਆਨ ਆਇਆ ਸੀ ਮੈਂ ਇਹਦਾ ਨੋਟਿਸ ਨਹੀਂ ਸੀ ਲਿਆ। ਮੈਂ ਕਿਹਾ ਵੀ ਇਹ ਇਸ ਤੋਂ ਪਹਿਲਾਂ ਕਿਸ ਤਰੀਕੇ ਨਾਲ ਬੰਗਲੌਰ ਦੇ ਵਿੱਚ ਇੱਕ ਹੋਰ ਗਰੁੱਪ ਜਿਹਦਾ ਇਹ ਮਿਨਿਸਟਰ ਜਿਹੜਾ ਗੋਮੰਤਕ ਪਾਰਟੀ ਵਾਲਾ ਸਪੋਰਟਰ ਹੈ ਉਹਨੂੰ ਸ਼੍ਰੀ ਰਾਮ ਸੈਨਾ ਕਹਿੰਦੇ ਨੇ, ਉਹਨਾਂ ਦਾ ਜਿਹੜਾ ਪ੍ਰਮੋਦ ਮੁਥਾਲੀਆ ਹੈ, ਇਹਨਾਂ ਨੇ ਪਿੱਛੇ ਵੈਲੈਂਟਾਈਨ ਡੇ ਦੇ ਉੱਤੇ ਕਿਵੇਂ ਹੁੱਲੜਬਾਜ਼ੀ ਕੀਤੀ, ਕਿਵੇਂ ਉਹਨਾਂ ਦੁਕਾਨਾਂ ਦੇ ਉੱਤੇ ਅਟੈਕ ਕੀਤਾ, ਕਿਵੇਂ ਕਈ ਹਾਲਤਾਂ ਦੇ ਵਿੱਚ ਜਿਹੜੇ ਹਸਬੈਂਡ ਵਾਈਫ ਨੇ ਜਿਹੜੇ ਉਹ ਵੈਲੈਂਟਾਈਨ ਡੇ ਦੇ ਉੱਤੇ ਇਕੱਠੇ ਨੇ ਰੈਸਟੋਰੈਂਟ 'ਚ ਖਾਣਾ ਖਾ ਰਹੇ ਨੇ ਜਾਂ ਕਿਤੇ ਨੇ, ਉਹਨਾਂ ਤੇ ਅਟੈਕ ਕਰਕੇ ਉਹਨਾਂ ਨੂੰ ਜ਼ਲੀਲ ਕੀਤਾ। ਔਰ ਜਿਹੜੀ ਉਹ ਗੁੰਡਿਆਂ ਦੀ ਉਹਨਾਂ ਨੇ ਫੌਜ ਰੱਖੀ ਹੋਈ ਹੈ, ਉਹਨਾਂ ਨੇ ਜਾ ਕੇ ਜੋ ਔਰਤਾਂ ਦੇ ਨਾਲ ਅਸ਼ਲੀਲ ਔਰ ਦੂਸਰੀਆਂ ਜਿਹੜੀਆਂ ਨੇ ਉਹ ਬਿਲਕੁਲ ਘਟੀਆ ਹਰਕਤਾਂ ਕੀਤੀਆਂ। ਉਹਨਾਂ ਦੀਆਂ ਵੀਡੀਓਜ਼ ਵੀ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਆ ਗਈਆਂ। ਹੁਣ ਇਹ ਜਿਹੜਾ ਮਿਨਿਸਟਰ ਹੈ ਗੋਮੰਤਕ ਪਾਰਟੀ ਦਾ, ਇਹਨੇ ਉਹਨੂੰ ਵੀ ਸਪੋਰਟ ਕੀਤਾ ਰਾਮ ਸੈਨਾ ਚੀਫ ਨੂੰ ਕਿ ਜੀ ਉਹਨੇ ਬੜਾ ਚੰਗਾ ਕੰਮ ਕੀਤਾ, ਪਰ ਇਹ ਵੀ ਖਬਰ ਦਾ ਹਿੱਸਾ ਨਾ ਬਣਦੀ। ਦਿਲਚਸਪੀ ਮੈਨੂੰ ਇਸ 'ਚ ਹੋਈ ਕਿ ਜਿਹੜਾ BJP ਦਾ MLA ਹੈ ਗੋਆ ਦੇ ਵਿੱਚ, ਉਹਦਾ ਨਾਂ ਵਿਸ਼ਨੂੰ ਵਾਘ ਹੈ। ਅੱਜ ਉਹਦੀ ਸਟੇਟਮੈਂਟ ਆਈ ਹੈ ਵਿਸ਼ਨੂੰ ਵਾਘਾ ਦੀ। ਉਹਨੇ ਉਹਨੂੰ ਮਿਨਿਸਟਰ ਨੂੰ ਚੈਲੰਜ ਕੀਤਾ ਗੋਮੰਤਕ ਪਾਰਟੀ ਦੇ ਔਰ ਦੂਜੇ। ਉਹਨੇ ਕਿਹਾ ਜੀ ਤੁਸੀਂ ਸ਼ਰਾਬ ਤੇ ਔਰ ਦੂਸਰੇ ਕਿਵੇਂ ਪਾਬੰਦੀ ਲਾ ਸਕਦੇ ਹੋ। ਔਰ ਜਿਹੜੀ ਉਹਦੀ ਸਟੇਟਮੈਂਟ ਹੈ ਅੰਗਰੇਜ਼ੀ ਦੇ ਟਾਈਮਜ਼ ਆਫ ਇੰਡੀਆ ਦਾ, ਉਹਦੇ 'ਚ ਉਹਨੇ ਕਿਹਾ ਪਬਸ ਐਂਡ ਲਿਕਰ ਆਰ ਵੈਰੀ ਮਚ ਪਾਰਟ ਆਫ ਦਾ ਇੰਡੀਅਨ ਕਲਚਰ ਐਂਡ ਐਗਜ਼ਿਸਟਡ ਫਰੋਮ ਮਾਈਥੋਲੋਜੀਕਲ ਡੇਜ਼। ਕਿ ਜਿਹੜੇ ਪੱਬ ਨੇ ਔਰ ਸ਼ਰਾਬ ਹੈ ਇਹ ਤਾਂ ਸਾਡੇ ਕਲਚਰ ਦਾ ਹਿੱਸਾ ਹੈ। ਇਹ ਤਾਂ ਜਦੋਂ ਮਿਥਿਹਾਸ ਦੇ ਦਿਨ ਸੀ, ਐਂਸ਼ੀਐਂਟ ਜਿਹੜਾ ਹਿੰਦੂ ਧਰਮ ਦੇ ਦਿਨ ਸੀ, ਉਦੋਂ ਵੀ ਸ਼ਰਾਬ ਸੀ। ਔਰ ਫਿਰ ਉਹ ਇੱਥੇ ਨਹੀਂ ਰੁਕਿਆ, ਉਹਨੇ ਅੱਗੇ ਕਿਹਾ ਕਿ ਵੀ ਇਹ ਜਿਹੜੇ ਰਿਸ਼ੀ ਨੇ ਇਹ ਵੀ ਜਦੋਂ ਯੱਗ ਕਰਦੇ ਸੀ ਬੜੇ ਬੜੇ, ਇੰਦਰ ਆਂਦਾ ਸੀ, ਇੰਦਰ ਨੂੰ ਸ਼ਰਾਬ ਪੇਸ਼ ਕਰਦੇ ਸੀ।
ਔਰ ਇਹ ਤੁਸੀਂ ਕਿਵੇਂ ਸ਼ਰਾਬ ਦੇ ਉੱਤੇ ਪਾਬੰਦੀ ਜਾਂ ਸ਼ਰਾਬ ਨੂੰ ਤੁਸੀਂ ਭਾਰਤੀ ਕਲਚਰ ਦੇ ਅਗੇਂਸਟ ਕਿਵੇਂ ਕਹਿ ਸਕਦੇ ਹੋ? ਫਿਰ ਇੱਕ ਕਦਮ ਹੋਰ ਅੱਗੇ ਗਿਆ। ਉਹਨੇ ਕਿਹਾ ਜੀ ਜਦੋਂ ਦੇਵਤਿਆਂ ਤੇ ਰਾਖਸ਼ਾਂ ਨੇ ਸਾਗਰ ਮੰਥਨ ਕੀਤਾ ਹੈ, ਉਸ ਨੂੰ ਸ਼ੇਸ਼ਨਾਗ ਨੂੰ ਰੱਸੀ ਬਣਾਇਆ ਔਰ ਉਹਦੇ ਚੋਂ 14 ਰਤਨ ਨਿਕਲੇ ਸਮੁੰਦਰ ਚੋਂ, ਤੇ ਉਹਦੇ ਚੋਂ ਰਤਨਾਂ ਚੋਂ ਇੱਕ ਸ਼ਰਾਬ ਵੀ ਸੀ, ਤੇ ਸ਼ਰਾਬ ਇੱਕ ਰਤਨ ਹੈ। ਉਹਨੇ ਕਿਹਾ ਜੀ ਉਹਦੇ ਸ਼ਰਾਬ ਦੇ ਲਈ ਦੇਵਤੇ ਤੇ ਰਾਖਸ਼ ਆਪਸ ਚ ਲੜੇ। ਹਾਲਾਂਕਿ ਇਹਦੀ ਇੱਕ ਕਹਾਣੀ ਹੋਰ ਹੈ, ਉਹ ਅੰਮ੍ਰਿਤ ਦੇ ਹਵਾਲੇ ਨਾਲ ਹੈ ਜੀ, ਉਹ ਪੀਣਾ ਚਾਹੁੰਦਾ। ਪਰ ਇਹ ਕਹਿੰਦਾ ਹੈ ਕਿ ਜੀ ਸ਼ਰਾਬ ਤਾਂ ਇੰਨੀ ਇੰਪੋਰਟੈਂਟ ਹੈ ਸਾਡੇ ਕਲਚਰ ਦੇ ਵਿੱਚ ਕਿ ਸਾਗਰ ਮੰਥਨ ਚੋਂ ਜਦੋਂ 14 ਰਤਨ ਨਿਕਲੇ ਜਿਨ੍ਹਾਂ ਚ ਕਿ ਸ਼ਰਾਬ ਵੀ ਸੀ, ਦੇਵਤੇ ਤੇ ਰਾਖਸ਼ ਲੜਦੇ ਸੀ ਵੀ ਅਸੀਂ ਪੀਣੀ ਜੀ। ਹੁਣ ਇਹ ਜਿਹੜਾ ਪਾਰਟ ਹੈ, ਜਦੋਂ ਇਸ ਖਬਰ ਨੂੰ ਮੈਂ ਦੇਖਿਆ ਮੈਂ ਕਿਹਾ ਹੁਣ ਇਹ ਖਬਰ ਹੈ, ਕਿਉਂਕਿ ਕੁਦਰਤੀ ਗੱਲ ਹੈ ਕਿ ਜਿਹੜੇ ਲੋਕ ਦੂਸਰਿਆਂ ਨੂੰ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ, ਮੈਂ ਹਾਲਾਂਕਿ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਜੀ ਧਾਰਮਿਕ ਚੀਜ਼ਾਂ ਨੂੰ, ਜਾਂ 1970 ਦੇ ਵਿੱਚ ਜਦੋਂ ਇੰਦਰਾ ਗਾਂਧੀ ਸ਼ੁਰੂ 'ਚ ਪ੍ਰਾਈਮ ਮਿਨਿਸਟਰ ਬਣੀ ਤਾਂ ਉਦੋਂ ਇਹਨਾਂ ਦੀ ਭਾਰਤੀ ਜਨਸੰਘ ਪਾਰਟੀ ਹੁੰਦੀ ਸੀ ਜੀ, ਤੇ ਇਹਨਾਂ ਨੇ ਇੱਕ ਸ਼ੰਕਰਾਚਾਰੀਆ ਖੜਾ ਕਰਕੇ ਉਹਦਾ ਵਰਤ ਰਖਾ ਦਿੱਤਾ। ਮੰਗ ਸੀ ਕਿ ਜੀ ਭਾਰਤ ਦੇ ਵਿੱਚ ਗਊ ਹੱਤਿਆ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ, ਵੀ ਅਸੀਂ ਭਾਰਤੀ ਸਾਡੀ ਸੰਸਕ੍ਰਿਤੀ 'ਚ ਗਊ ਸਾਡੀ ਮਾਤਾ ਹੈ ਔਰ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ। ਜਗਜੀਵਨ ਰਾਮ ਮਿਨਿਸਟਰ ਸੀ ਉਹਨਾਂ ਦੀ ਕੈਬਨਿਟ 'ਚ ਇੰਦਰਾ ਗਾਂਧੀ ਦੀ ਜੀ, ਔਰ ਉਦੋਂ ਸ਼ਾਇਦ ਡਿਫੈਂਸ ਮਿਨਿਸਟਰ ਸੀ ਜਾਂ ਕੋਈ ਹੋਰ ਮਿਨਿਸਟਰ ਸੀ, ਪਰ ਇੰਪੋਰਟੈਂਟ ਮਿਨਿਸਟਰ ਸੀ। ਉਹਨੇ, ਉਹ ਹੈ ਵੈਸੇ ਲਰਨਡ ਬੰਦਾ ਸੀ, ਉਹਨੇ ਖਲੋ ਕੇ ਪਾਰਲੀਮੈਂਟ ਦੇ ਵਿੱਚ ਫਿਰ ਜਿਹੜੇ ਇੱਕ ਤੋਂ ਬਾਅਦ ਇੱਕ ਸ਼ਲੋਕ ਜਿਹੜੇ ਇਹਨਾਂ ਦੇ ਵੇਦਾਂ 'ਚ ਰਿਗਵੇਦ ਤੋਂ ਉਹਨੇ ਸ਼ੁਰੂ ਕਰ ਲਿਆ, ਔਰ ਉਹਨੇ ਪਾਰਲੀਮੈਂਟ ਦੇ ਵਿੱਚ ਵੇਦਾਂ ਦੇ ਸ਼ਲੋਕ ਦੇ ਕੇ ਕਿਹਾ ਕਿ ਵੀ ਇਹ ਵੈਦਿਕ ਕਾਲ ਦੇ ਵਿੱਚ ਜਿਹੜੇ ਹਿੰਦੂ ਨੇ ਉਹ ਗਊ ਮਾਸ ਖਾਂਦੇ ਸੀ, ਤੁਸੀਂ ਕਿਹੜੀ ਭਾਰਤੀ ਸੰਸਕ੍ਰਿਤੀ ਦੀ ਗੱਲ ਕਰ ਰਹੇ ਹੋ ਕਿ ਜੀ ਜਿਹਦੇ 'ਚ ਗਊ ਮਾਸ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਔਰ ਇਹ ਗੱਲ ਫੈਕਟ ਹੈ, ਇਹਦੇ 'ਚ ਭਾਵੇਂ ਅਸੀਂ ਇਹਦੇ ਤੋਂ ਕੋਈ ਪੋਜੀਸ਼ਨ ਨਹੀਂ ਲੈਂਦੇ ਕਦੇ, ਪਰ ਜਿਹੜੇ ਹੁਣ ਉਹਨਾਂ ਦੇ ਯੱਗ ਨੇ ਜਿਨ੍ਹਾਂ ਦੇ ਵਿੱਚ ਅਸ਼ਵਮੇਘ ਯੱਗ, ਗੌਮੇਘ ਯੱਗ, ਗੱਜਮੇਘ ਯੱਗ, ਇਹ ਯੱਗ ਇਹੀ ਸੀ। ਅਸ਼ਵਮੇਘ ਦੇ ਵਿੱਚ ਘੋੜਾ ਮਾਰਿਆ ਜਾਂਦਾ ਸੀ, ਅਸ਼ਵ ਘੋੜੇ ਨੂੰ ਕਹਿੰਦੇ ਨੇ, ਔਰ ਜਦੋਂ ਯੱਗ ਦੀ ਸਮਾਪਤੀ ਹੁੰਦੀ ਸੀ ਪੂਰੇ ਮੰਤਰ ਪੜ੍ਹ ਕੇ ਜਾਂ ਜੋ ਵੀ ਉਹਨਾਂ ਦਾ ਬੜਾ ਵੱਡਾ ਰਿਗਵੇਦ ਤਾਂ ਸਾਰਾ ਹੈ ਹੀ ਇਹਨਾਂ ਰਿਚੁਅਲਸ ਦੇ ਉੱਤੇ ਆ ਕਿ ਯੱਗ ਕਿਵੇਂ ਕਰਨੇ, ਤੇ ਫਿਰ ਘੋੜੇ ਦਾ ਮਾਸ ਜਿਹੜਾ ਉਹ ਵੰਡਿਆ ਜਾਂਦਾ ਸੀ। ਇਸੇ ਤਰ੍ਹਾਂ ਗੱਜਮੇਘ ਯੱਗ ਸੀ, ਗੱਜ ਦੇ ਹਾਲਾਂਕਿ ਬਾਦਸ਼ਾਹ ਹੀ ਕਰਦੇ ਸੀ, ਨਾ ਆਮ ਬੰਦੇ ਕੋਲ ਤਾਂ ਰੋਟੀ ਖਾਣ ਨੂੰ ਨਹੀਂ ਸੀ, ਉਹ ਕੋਈ ਘੋੜੇ ਤੇ ਹਾਥੀ ਤੇ ਗਾਵਾਂ ਤੇ ਨਹੀਂ ਸੀ ਅਫੋਰਡ ਕਰਦੇ। ਫਿਰ ਗੱਜਮੇਘ ਯੱਗ ਦੇ ਵਿੱਚ ਵੀ ਇਹੀ ਹੁੰਦਾ ਸੀ, ਹਾਥੀ ਮਾਰੇ ਜਾਂਦੇ ਸੀ, ਉਹਦਾ ਮਾਸ ਪਰੋਸਿਆ ਜਾਂਦਾ ਸੀ, ਔਰ ਗਊ ਮੇਘ ਦੇ ਵਿੱਚ ਵੀ ਇਹੀ ਹੁੰਦਾ ਸੀ, ਗਊ ਦਾ ਮਾਸ ਜਿਹੜਾ ਪਰੋਸਿਆ ਜਾਂਦਾ ਸੀ। ਔਰ ਇਹੀ ਨਹੀਂ, ਈਵਨ ਚਰਕ ਸੰਹਿਤਾ, ਚਰਕ ਪੁਰਾਣਾ ਫਿਜ਼ੀਸ਼ੀਅਨ ਹੋਇਆ ਧਨਵੰਤਰੀ ਦੇ ਉਸ ਥਾਟ ਨੂੰ ਜਿਹੜਾ ਔਰ ਮੈਡੀਸਨ ਦੇ ਵਿੱਚ, ਉਸ ਨੇ ਜਦੋਂ ਤੁਸੀਂ ਚਰਕ ਸੰਹਿਤਾ ਦੇਖਦੇ ਹੋ ਤਾਂ ਉਹਦੇ ਅੱਡ-ਅੱਡ ਚੈਪਟਰ ਨੇ, ਉਹਨਾਂ ਦੇ ਵਿੱਚ ਇੱਕ ਪੂਰਾ ਚੈਪਟਰ ਹੈ ਕਿ ਜਿਹੜੇ ਅਲੱਗ-ਅਲੱਗ ਜਾਨਵਰ ਨੇ ਉਹਨਾਂ ਦੇ ਮਾਸ ਦੀਆਂ ਕੀ ਹਾਂ ਪੱਖੀ ਤੇ ਕੀ ਨਾ ਪੱਖੀ ਗੁਣ ਦੋਸ਼ ਜਿਹਨੂੰ ਕਹਿੰਦੇ ਨੇ, ਔਰ ਉਹਦੇ 'ਚ ਈਵਨ ਗਾਂ ਮਾਸ ਦਾ ਵੀ ਜਿਹੜਾ ਉਹ ਡਿਸਕਸ ਕੀਤਾ ਹੋਇਆ। ਸੋ ਅਸੀਂ ਇਹਦੇ 'ਚ ਕੋਈ ਜਸਟੀਫਾਈ ਨਹੀਂ ਕਰ ਰਹੇ ਕਿ ਵੀ ਖਾਣਾ ਜਾਂ ਨਾ ਖਾਣਾ, ਪਰ ਮੈਂ ਇਹ ਕਹਿ ਰਿਹਾ ਕਿ ਜਿਹੜਾ ਜਿਹਨੂੰ ਇਹ ਆਪਣਾ ਭਾਰਤੀ ਸੱਭਿਆਚਾਰ ਕਹਿ ਕੇ ਬਹੁਤ ਵਾਰੀ ਜਿਹੜੇ ਲੋਕ ਪੜ੍ਹਦੇ ਨਹੀਂ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਵੀ ਹਕੀਕਤ ਕੀ ਹੈ, ਜਿਹੜਾ ਸੌਦਾ ਵੇਚਦੇ ਨੇ ਉਹ ਇਨਫੈਕਟ ਹਕੀਕਤ ਨਹੀਂ ਹੁੰਦੀ ਜੀ। ਔਰ ਹੁਣ ਬੀਜੇਪੀ ਦਾ ਆਪਣਾ ਐਮਐਲਏ, ਜੇ ਐਮਐਲਏ ਕੋਈ ਮੁਸਲਮਾਨ ਹੁੰਦਾ ਹੁਣ ਤੱਕ ਉਹਦੇ ਘਰ ਨੂੰ ਅੱਗ ਲਾਈ ਹੋਣੀ ਸੀ, ਉਹਨੂੰ ਘੜੀਸ ਕੇ ਲਿੰਚ ਕੀਤਾ ਹੋਣਾ ਸੀ ਕਿ ਜੀ ਤੂੰ ਸਾਡੇ ਸੱਭਿਆਚਾਰ ਨੂੰ ਬਦਨਾਮ ਕਰ ਦਿੱਤਾ ਹੈ ਜੀ, ਕਿ ਤੂੰ ਇਹ ਕਿੱਦਾਂ ਕਹਿ ਸਕਦਾ ਹੈ ਕਿ ਜੀ ਭਾਰਤੀ ਸ਼ਰਾਬ ਜਿਹੜੀ ਹੈ ਇਹ ਤਾਂ ਦੇਵਤਿਆਂ ਦੀ ਖੁਰਾਕ ਹੈ, ਇਹ ਤਾਂ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ। ਹੁਣ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਵੀ ਇਹਨਾਂ ਦਾ ਇਸ ਕਿਸਮ ਦਾ ਪ੍ਰਚਾਰ ਹੈ ਉਹਦੀ ਇੱਕ ਅੱਧੀ ਪਰਤ ਫਰੋਲੋਗੇ ਤੇ ਥੱਲੋਂ ਹਕੀਕਤ ਨਿਕਲ ਆਉਂਦੀ ਹੈ ਵੀ ਇਹਨਾਂ ਦਾ ਜਿਹਨੂੰ ਇਹ ਕਲਚਰ ਸੱਭਿਆਚਾਰ ਦੂਜਾ ਆਹੀ ਕੁਝ ਸੀ। ਹੁਣ ਇਹ ਐਮਐਲਏ ਜਿਹੜਾ ਹੈ ਬੀਜੇਪੀ ਦਾ ਮਿਸਟਰ ਵਿਸ਼ਨੂੰ ਵਾਘਾ, ਉਹ ਇਸ ਹੱਦ ਤੱਕ ਗਿਆ, ਉਹਨੇ ਕਿਹਾ ਜੀ ਤੁਸੀਂ ਇਹ ਕਹਿੰਦੇ ਹੋ ਜੀ ਛੋਟੇ ਕੱਪੜਿਆਂ ਤੇ ਪਾਬੰਦੀ ਲਾਉਣੀ ਹੈ, ਮੈਂ ਜਿਹੜਾ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਗੋਆ ਅਸੈਂਬਲੀ ਦਾ ਸੈਸ਼ਨ, ਮੈਂ ਧੋਤੀ ਬੰਨ ਕੇ ਆਵਾਂਗਾ, ਉਹਦੇ 'ਚ ਮੈਂ ਪੈਂਟ ਨਹੀਂ ਪਾਉਣੀ, ਮੈਂ ਤਾਂ ਹੁਣ ਧੋਤੀ ਬੰਨਣੀ। ਤੇ ਉਹਨੇ ਉਹ ਦੂਜੇ ਮਿਨਿਸਟਰ ਨੂੰ ਕਿਹਾ, ਉਹ ਮੰਤਰੀ ਕਹਿੰਦਾ ਤੂੰ ਵੀ ਧੋਤੀ ਪਾ ਕੇ ਆ ਜੇ ਤੂੰ ਇੰਨਾ ਹੀ, ਕਿਉਂਕਿ ਸਾਡੇ ਪੂਰਵਜ ਧੋਤੀ ਬੰਨਦੇ। ਹੁਣ ਇਹ ਜਿਹੜੀ ਡਿਬੇਟ ਜਦੋਂ ਕੋਈ ਸੁਸਾਇਟੀਜ਼ ਜਿਹੜੀਆਂ ਨੇ ਉਹ ਅਸਲ ਹੁਣ ਕਿਸੇ ਵੀ ਸਿਸਟਮ ਦੇ ਸਾਹਮਣੇ ਮੁੱਢਲੀ ਜਿਹੜੀ ਹੋਣੀ ਚਾਹੀਦੀ ਹੈ ਚੀਜ਼, ਉਹ ਹੈ ਵੀ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਨ੍ਹਾਂ ਦੇ ਵਿੱਚ ਅਸੀਂ ਰੋਟੀ, ਕੱਪੜਾ ਤੇ ਮਕਾਨ, ਇਹ ਸਾਡੀ ਕੁੱਲੀ ਗੁੱਲੀ ਜੁੱਲੀ ਵੀ ਇਹਨੂੰ ਕਹਿੰਦੇ ਨੇ ਜੀ। ਹੁਣ ਬੇਸ਼ੱਕ ਅਸੀਂ ਮਾਓਵਾਦੀ ਵਿਚਾਰਧਾਰਾ ਦੇ ਨਾਲ ਕੋਈ ਸਹਿਮਤ ਨਹੀਂ ਹੈ,
ਔਰ ਮੈਨੂੰ ਯਾਦ ਹੈ ਕਿ ਮਾਓ ਸੇ ਤੁੰਗ ਦਾ ਜਿਹੜਾ ਪਹਿਲਾ ਇੰਟਰਵਿਊ ਆਇਆ, ਕਿਉਂਕਿ ਜਿਹੜਾ ਚਾਈਨਾ ਸੀ, ਪੀਪਲਸ ਰਿਪਬਲਿਕ ਆਫ ਚਾਈਨਾ, ਕਾਫੀ ਦੇਰ ਕਲੋਜ਼ ਰਿਹਾ ਬਾਕੀ ਵਰਲਡ ਨਾਲੋਂ। ਉਹਨਾਂ ਨੇ ਆਪਣਾ ਜੋ ਵੀ ਕੀਤਾ ਚੇਂਜਸ ਜਿਸ ਢੰਗ ਦੇ ਨਾਲ ਵੀ, ਸਰਟਨਲੀ ਵਾਇਲੈਂਟ ਤਰੀਕਿਆਂ ਦੇ ਨਾਲ। ਉਸ ਤੋਂ ਬਾਅਦ ਜਿਹੜਾ ਪਹਿਲਾ ਇੰਟਰਵਿਊ ਦਾ ਆਇਆ ਵੈਸਟਰਨ ਕੋਰਸਪੋਂਡੈਂਟ ਨੇ ਕੀਤਾ, ਤੇ ਮਾਓ ਸੇ ਤੁੰਗ ਉਹਨਾਂ ਨੇ ਪੁੱਛਿਆ ਕਿ ਦੱਸੋ ਤੁਸੀਂ ਕੀ ਕੀਤਾ, ਤੁਹਾਡੇ ਇਸ ਸਿਸਟਮ 'ਚ ਕੀ ਹੈ। ਉਹ ਕਹਿੰਦਾ ਵੀ ਮੈਨੂੰ ਹੋਰ ਤਾਂ ਨਹੀਂ ਪਤਾ, ਪਰ ਮੈਂ ਘੱਟੋ ਘੱਟ ਹਰ ਇੱਕ ਨੂੰ ਪਾਉਣ ਨੂੰ ਕਮੀਜ਼ ਦਿੱਤੀ ਹੈ, ਪੈਰ ਦੇ ਵਿੱਚ ਜੁੱਤੀ ਹੈ, ਹਰ ਇੱਕ ਦੇ ਸਿਰ ਦੇ ਉੱਤੇ ਛੱਤ ਹੈ। ਇਹ ਮੈਂ ਲੋੜਾਂ ਆਪਣੇ ਦੇਸ਼ ਦੇ ਲੋਕਾਂ ਨੂੰ, ਹਰ ਵਸਿੰਦੇ ਨੂੰ ਇਹ 3 ਚੀਜ਼ਾਂ ਦਿੱਤੀਆਂ ਨੇ। ਸੋ ਕਿਸੇ ਵੀ ਸੁਸਾਇਟੀ ਦੇ ਵਿੱਚ ਜਿਹੜੀ ਮੁੱਢਲੀ ਗੱਲ ਹੁੰਦੀ ਹੈ ਉਹ ਉਹਨਾਂ ਦੀਆਂ ਬੇਸਿਕ ਨੀਡਸ ਨੇ। ਔਰ ਤੁਸੀਂ ਇੰਡੀਆ ਦੇ ਹਵਾਲੇ ਨਾਲ ਜੇ ਦੇਖੋ 40% ਤੋਂ ਲੋਕ ਜਿਹੜੇ ਨੇ ਉਹ ਬਿਲੋ ਦਾ ਪਾਵਰਟੀ ਲਾਈਨ, ਇੱਕ ਵੇਲੇ ਦੀ ਰੋਟੀ ਨਹੀਂ ਹੈ। 70% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਕੋਈ ਸੈਨੀਟੇਸ਼ਨ ਨਹੀਂ ਹੈ, ਲੈਟਰਿਨਸ ਨਹੀਂ ਨੇ। ਜੇ ਕ੍ਰਾਈਮ ਦੀ ਗੱਲ ਦੇਖੋ ਤੇ ਕਿਵੇਂ ਅੱਜ ਹੀ ਕਈ ਰਿਪੋਰਟਸ ਨੇ ਕਿ ਕਿਵੇਂ ਜਿਹੜਾ ਭਾਰਤ ਦੇ ਵਿੱਚ ਕਿਸ ਕਦਰ ਜਿਹੜਾ ਰੇਪ ਔਰ ਦੂਸਰਾ ਇਕੱਲੀ ਕੈਪੀਟਲ 'ਚ ਨਹੀਂ ਸਾਰੇ ਪਾਸੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਨੰਬਰ ਹੈ, ਜਿਹੜਾ ਕਿ ਜਿੰਨਾ ਕੁ ਰਿਪੋਰਟ ਹੁੰਦਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇਹ ਗਿਣਤੀ ਹੁੰਦੀ। ਹੁਣ ਜਿਹੜੇ ਆਪਣੇ ਆਪ ਨੂੰ ਇਹ ਕਲੇਮ ਕਰਦੇ ਨੇ ਜੀ ਸਾਡਾ, ਔਰ ਐਸਾ ਇਹਨਾਂ ਨੇ ਇੱਕ ਬਣਾਇਆ ਹੋਇਆ ਹੈ ਹਵਾਈ ਜਿਹੀ ਗੱਲ ਕਿ ਜਦੋਂ ਪੱਛਮੀ ਦੇਸ਼ਾਂ ਦੇ ਵਿੱਚ ਸਾਇੰਸਦਾਨਾਂ ਨੇ ਕਾਢਾਂ ਕੱਢੀਆਂ, ਜਹਾਜ਼ ਨਿਕਲੇ, ਟ੍ਰੇਨਾਂ ਆਈਆਂ, ਸਾਇੰਸ ਨੇ ਤਰੱਕੀ ਕੀਤੀ। ਔਰ ਮੈਨੂੰ ਯਾਦ ਹੈ ਅਸੀਂ ਆਪਣੇ ਚਾਈਲਡਹੁੱਡ ਡੇਜ਼ ਜਿਹੜੇ ਬੜੇ ਲਰਨਡ ਬ੍ਰਾਹਮਣਾਂ ਦੇ ਮੁੰਡੇ ਆਪਣੇ ਆਪ ਨੂੰ ਉਹਨਾਂ ਕਲਾਸਾਂ ਦੇ ਵਿੱਚ ਡੋਮੀਨੇਟ ਕਰਦੇ ਸੀ, ਤਾਂ ਉਹਨਾਂ ਨੇ ਕਹਿਣਾ ਬੜੇ ਮਾਣ ਨਾਲ ਕਿ ਜੀ ਇਹ ਜਿਹੜਾ ਜੋ ਕੁਝ ਵੀ ਨਿਕਲ ਰਿਹਾ ਹੈ ਇਹ, ਔਰ ਸ਼ਾਇਦ ਦਇਆਨੰਦ ਨੇ ਵੀ ਇਹ ਕਿਹਾ ਕਿ ਜਿਹੜਾ ਬੜਾ ਵੇਦਾਂ ਦਾ ਉਹਦਾ ਹੀ ਆਧਾਰ ਹੋਏਗਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਵੀ ਕਾਢਾਂ ਪੱਛਮ ਵਾਲੇ ਕੱਢ ਰਹੇ ਨੇ ਇਹ ਸਾਡੇ ਵੇਦਾਂ 'ਚੋਂ ਹੀ ਲਈਆਂ ਉਹਨਾਂ ਨੇ, ਕਿ ਵੀ ਇਹ ਜਿਹੜੇ ਜਰਮਨ ਵਾਲੇ ਸੀ ਇਹ ਸਾਡੇ ਵੇਦ ਲੈ ਗਏ ਸੀ, ਵੇਦਾਂ 'ਚੋਂ ਹੀ ਲਿਖਿਆ ਹੋਇਆ ਹੈ ਕਿ ਵੀ ਇਹ ਰੇਲ ਗੱਡੀ ਕਿਵੇਂ ਬਣਾਉਣੀ ਹੈ, ਜਹਾਜ਼ ਕਿਵੇਂ ਬਣਾਉਣੇ ਹੈ, ਦੂਜਾ। ਔਰ ਤੁਸੀਂ ਕਈਆਂ ਨੂੰ ਜਸਟੀਫਾਈ, ਕਈ ਵਾਰੀ ਉਹ ਮਹਾਭਾਰਤ ਦੀਆਂ ਜਿਹੜੀਆਂ ਬੇਸਿਰ ਪੈਰੀਆਂ ਕਹਾਣੀਆਂ ਨੇ ਉਹਦੇ ਸਿਰ ਤੇ ਕਹਿਣਗੇ ਜੀ ਜਦੋਂ ਅਰਜਨ ਨੇ ਅਗਨੀਵਾਨ ਛੱਡਿਆ ਸੀ, ਉਹ ਜਿੱਥੇ ਜਾਂਦਾ ਸੀ ਅੱਗ ਲੱਗ ਜਾਂਦੀ ਸੀ, ਇਹ ਜਿਹੜੀਆਂ ਨਿਊਕਲੀਅਰ ਮਿਸਾਈਲਾਂ ਨੇ ਅੱਜ ਇਹੀ ਅਗਨੀਬਾਣ ਸੀ, ਉਹ ਨਿਊਕਲੀਅਰ ਸੀ ਸਾਡੇ ਕੋਲ ਉਦੋਂ। ਫਿਰ ਕਹਿਣਗੇ ਜੀ ਜਿਹੜਾ ਜਿਵੇਂ ਰਾਮਾਇਣ 'ਚ ਲਿਖਿਆ ਹੋਇਆ ਕਿ ਰਾਮਚੰਦਰ ਜੀ ਉੜਨ ਖਟੋਲੇ ਦੇ ਵਿੱਚ ਸ੍ਰੀਲੰਕਾ ਤੋਂ ਸੀਤਾ ਨੂੰ ਲੈ ਕੇ ਅਯੁੱਧਿਆ ਆਏ, ਉਹ ਉੜਨ ਖਟੋਲਾ ਜਹਾਜ਼ ਸੀ, ਉੜਨ ਖਟੋਲਾ ਉੱਟਿਆ ਆਵਾਜ਼, ਤਾਂ ਹੀ ਕਹਿੰਦੇ ਉਹਨੂੰ ਉੜਨ ਖਟੋਲਾ ਕਹਿੰਦੇ। ਉਹ ਜਹਾਜ਼ ਵੀ ਸੀ ਰਾਮਚੰਦਰ ਜੀ ਕੋਲ, ਉਹ ਜਹਾਜ਼ ਦੇ ਉੱਤੇ ਹੀ ਸੀਤਾ ਨੂੰ ਲੈ ਕੇ ਆਏ ਸੀ। ਹੁਣ ਉਹ ਜਿਹੜਾ ਸਾਰਾ ਪਾਰਟ ਹੈ ਉਹ ਇਸ ਕਿਸਮ ਦਾ ਵੇਚਿਆ ਹੋਇਆ, ਵੇਦ ਕਿਸੇ ਨੇ ਨਹੀਂ ਦੇਖੇ, ਬਹੁਤਿਆਂ ਨੂੰ ਨਹੀਂ ਪਤਾ ਹੈ ਕੀ ਹੈ, ਬਦਲਦੇ ਵੀ ਰਹਿੰਦੇ ਨੇ, ਕਿਤੇ ਲਾਇਬ੍ਰੇਰੀਆਂ 'ਚ ਪਏ ਹੋਣੇ ਨੇ ਜੀ। ਲੇਕਿਨ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਜੀ ਇਹ ਜਿਹੜੀ ਲਰਨਿੰਗ ਜਾਂ ਬੇਸ ਹੈ ਉਹ ਨੌਲੇਜ ਦਾ, ਉਹ ਵੇਦ ਹੈ ਜੀ, ਵੇਦਾਂ 'ਚੋਂ ਨਿਕਲਿਆ ਸਭ ਕੁਝ ਜੀ। ਹੁਣ ਇਹੀ ਝੂਠ ਹੈ ਜਿਹਨੂੰ ਵੇਚਦੇ ਨੇ। ਔਰ ਜਿਹੜਾ RSS ਦਾ ਇਹ ਜਿਹੜਾ 90 ਸਾਲ ਦਾ ਕੰਮ ਹੈ ਜਿਹਦੇ ਥੱਲੇ ਉਹਨਾਂ ਨੇ ਮਾਰਕ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿੱਥੇ ਗੜਬੜ ਫੈਲਾਣੀ ਹੈ। ਗੋਆ 'ਚ ਉਹਨਾਂ ਨੇ ਕੈਥੋਲਿਕ ਜਿਹੜੇ ਨੇ ਉਹ ਅਪਸੈਟ ਕਰ ਦਿੱਤੇ, ਕਸ਼ਮੀਰ ਦੇ ਵਿੱਚ ਮੁਸਲਮਾਨ ਕਰ ਦਿੱਤੇ, ਅਰੁਣਾਚਲ ਦੇ ਵਿੱਚ ਬੁੱਧਿਸਟ ਔਰ ਦੂਸਰਾ ਟਰਾਈਬਲ ਹੈ ਉੱਥੇ ਵੀ ਬੜੇ ਹੋਏ ਨੇ ਜਾ ਕੇ। ਔਰ ਕਿਸ ਤਰੀਕੇ ਦੇ ਨਾਲ ਉਹ ਇੱਕ ਅਸਾਮ ਦੇ ਵਿੱਚ, ਕਿਉਂਕਿ ਅਸਾਮ ਦੀ ਇੱਕ ਆਪਣੀ ਆਈਡੈਂਟਿਟੀ ਹੈ, ਉਸ ਸਟਰਗਲ ਦੇ ਲਈ ਉੱਥੇ ਵੀ BJP ਨੇ ਪੈਰ ਪਸਾਰੇ ਨੇ। ਪੰਜਾਬ ਦੇ ਵਿੱਚ ਕਿਵੇਂ ਅਕਾਲੀਆਂ ਨੂੰ ਉਂਗਲ ਲਾਈ ਹੈ ਔਰ ਆਪਣੇ ਚਾਟੇ ਲਾਇਆ ਹੋਇਆ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਵੀ ਬਿਨਾਂ ਮਤਲਬ ਅਸੀਂ ਕਿਸੇ ਦੇ ਧਾਰਮਿਕ ਕੋਈ ਵੀ ਜਿਹੜੇ ਫੇਥ ਹੈ ਜਾਂ ਜਜ਼ਬਾਤ ਨੇ ਉਹਨਾਂ ਤੇ ਕੋਈ ਅਟੈਕ ਕਰਨਾ ਸਾਡੀ ਮਨਸ਼ਾ ਨਹੀਂ ਹੁੰਦੀ। ਪਰ ਜਿਹੜਾ ਬਿਲਕੁਲ ਝੂਠ ਔਰ ਫਰਾਡ ਹੈ ਉਹਨੂੰ ਜੇ ਤੁਸੀਂ ਕਲਚਰ ਕਹਿ ਕੇ ਵੇਚੋ, ਸੱਭਿਆਚਾਰ ਕਹਿ ਕੇ ਵੇਚੋ, ਧਾਰਮਿਕ ਵੈਲਿਊਜ਼ ਕਹਿ ਕੇ ਵੇਚੋ, ਸਭ ਤੋਂ ਜ਼ਿਆਦਾ ਤੁਸੀਂ ਝੂਠੇ ਹੋ। ਤੁਸੀਂ 4000-5000 ਸਾਲ 'ਚ ਹਰ ਉਹ ਹਥਿਆਰ ਵਰਤਿਆ ਆਪਣੇ ਦੁਸ਼ਮਣ ਨੂੰ ਦਬਾਉਣ ਦੇ ਲਈ। ਤੁਹਾਡੇ ਕਲਚਰ ਦੇ ਵਿੱਚ ਕੋਈ ਪ੍ਰਾਈਡ ਨਾਂ ਦੀ ਕਦੇ ਚੀਜ਼ ਨਹੀਂ ਰਹੀ। 1000 ਸਾਲ ਤੁਸੀਂ ਜੁੱਤੀਆਂ ਖਾਧੀਆਂ ਨੇ। ਤੁਹਾਡੀ ਕਿਸੇ ਜ਼ਬਾਨ ਦੇ ਵਿੱਚ ਸ਼ਹੀਦ ਸ਼ਬਦ ਦਾ ਕੋਈ ਪੈਰਲਲ ਨਹੀਂ, ਕਿਉਂਕਿ ਅਣਖ ਦੇ ਨਾਲ ਖਲੋਣਾ, ਲੜਨਾ, ਮਰਨਾ ਇਹ ਤੁਹਾਡੇ ਕਲਚਰ 'ਚ ਹੀ ਨਹੀਂ ਸੀ। ਜਦੋਂ ਤੱਕ ਕਿ ਸਿੱਖੀ ਨੇ, ਗੁਰੂ ਨਾਨਕ ਸਾਹਿਬ ਦੀ ਆਵਾਜ਼ ਨੇ ਉਸ ਧਰਤੀ ਦੇ ਖਮੀਰ ਨੂੰ ਨਹੀਂ ਬਦਲਿਆ ਔਰ ਉਸ ਧਰਤੀ ਦੇ ਉੱਤੇ ਇੱਕ ਬਲਕਾਰ ਯੋਧਿਆਂ ਦੀ ਜਿਹੜੀ ਹੈ ਉਹ ਫਸਲ ਖੜੀ ਨਹੀਂ ਕੀਤੀ, ਜਿਹੜੀ ਸਿੰਘਾਂ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਫਿਰ ਉਸ ਧਰਤੀ ਦੇ ਖਿੱਤੇ ਨੂੰ ਬਦਲਿਆ। ਤੁਹਾਡਾ ਸਾਰਾ ਕੁਛ ਹੀ ਜਿਹੜਾ ਹੈ ਈਸ਼ਵਰੋ ਤੁਸੀਂ ਬਣਾਇਆ ਹੋਇਆ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਔਰ ਜਿਸ ਕਿਸਮ ਦੀ ਲੋੜ ਪਈ ਤੁਸੀਂ ਉਸ ਕਿਸਮ ਦਾ ਸਲੋਕ ਘੜ ਕੇ
ਔਰ ਉਸ ਨੂੰ ਤੁਸੀਂ ਧਰਮ ਦਾ ਨਾਂ ਦੇ ਦਿੱਤਾ ਹੈ। ਸੋ ਤੁਸੀਂ ਕਿਹੜੇ ਪ੍ਰਾਈਡ ਦੀ ਗੱਲ ਕਰਦੇ ਹੋ, ਤੁਹਾਡਾ ਕਿਹੜਾ ਧਰਮ ਸੱਭਿਆਚਾਰ ਹੈ? ਤੁਹਾਡਾ ਆਪਣਾ ਐਮਐਲਏ ਜਿਹੜਾ ਹੈ ਉਹ ਕਹਿ ਰਿਹਾ ਵੀ ਤੁਹਾਡਾ ਵਿਰਸਾ ਤੇ ਤੁਹਾਡੇ ਤਾਂ ਦੇਵਤੇ ਯੱਗ ਦੇ ਵੇਲੇ ਆਫਰ ਹੀ ਸ਼ਰਾਬ ਕਰਦੇ ਸੀ, ਤੇ ਤੁਸੀਂ ਕਿਹੜੀ ਮੋਰੈਲਿਟੀ, ਕਿਹੜੇ اخلاق ਦੀ ਗੱਲ ਕਰਦੇ ਹੋ? ਸੋ ਅਸੀਂ ਸਿਰਫ ਇਹਨਾਂ ਦੀ ਇਹ ਹਿਪੋਕ੍ਰੇਸੀ, ਜਿਹੜਾ ਦੰਭ ਹੈ, ਉਹਨੂੰ ਹੀ ਐਕਸਪੋਜ਼ ਕਰਨਾ ਚਾਹੁੰਦੇ ਹਾਂ। ਕਿਸੇ ਧਰਮ ਦੇ ਖਿਲਾਫ ਕੋਈ ਕਹਿਣਾ ਇਹ ਸਾਡਾ ਮਨੋਰਥ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।